ਓਵਰਆਲ ਜੇ ਇੰਡਸਟਰੀ ਦੀ ਜਾਂ ਹਾਲ ਮਾਰਕੀਟ ਦੇ ਜੇ ਦੱਸਣੇ ਹੋਵੇ ਤਾਂ ਕਿੱਦਾਂ ਚੱਲ ਰਿਹਾ ਹੈ ਰਮਨ ਜੀ? ਕਿੱਦਾਂ ਦੀ ਸਥਿਤੀ ਜਿਹੜੀ ਹੈਗੀ ਆ? ਓਬਵੀਅਸਲੀ ਆਪਾਂ ਨੂੰ ਇਹ ਵੀ ਪਤਾ ਵੀ ਇਸ ਮੌਸਮ ਦੇ ਵਿੱਚ ਵੈਸੇ ਸਲੋ ਡਾਊਨ ਤਾਂ ਹੁੰਦਾ ਹੀ ਆ। ਓਵਰਆਲ ਐਵਰੇਜਸ ਤੋਂ ਕਿੱਦਾਂ ਉੱਤੇ ਥੱਲੇ ਆ, ਕਿੱਥੇ ਚੱਲ ਰਿਹਾ ਕੰਮ? ਬਿਲਕੁਲ ਰਾਜਕਰਨ, ਇੰਡਸਟਰੀ ਜਿਹੜੀ ਨੋਰਮਲ ਜਾ ਰਹੀ ਹੈਗੀ ਆ ਇਸ ਸਮੇਂ ਤੇ, ਜਿੱਦਾਂ ਦੀ ਨੋਰਮਲ ਹੁੰਦੀ ਹੈਗੀ ਉਹ ਵੈਸੇ ਹੀ ਹੈਗੀ ਆ। ਠੀਕ ਹੈ। ਪਰ ਆਬਵੀਅਸਲੀ ਇਸ ਵੇਲੇ ਜਿਹੜਾ ਰੈੱਡ ਸੀ ਦਾ ਸ਼ਿਪਿੰਗ ਡਿਲੇਜ਼ ਹੈਗੀਆਂ ਉਹ ਇਸ ਵੇਲੇ ਸਟ੍ਰੇਨ ਪਾ ਰਹੀਆਂ ਹੈਗੀਆਂ ਏਅਰ ਰਾਊਟਸ ਦੇ ਉੱਤੇ। ਸੋ ਉੱਥੋਂ ਕਿਉਂਕਿ ਡਿਲੇ ਹੈਗੀ ਆ, ਬਹੁਤ ਡਿਲੇ ਹੋ ਰਹੀ ਹੈ, ਡਿਲੇ ਹੋਣ ਕਰਕੇ ਫਿਰ ਇਸ ਕਰਕੇ ਜਿਹੜਾ ਏਅਰ ਰਾਊਟਸ ਆ ਉਹ ਚੂਜ਼ ਕੀਤੇ ਜਾ ਰਹੇ ਆ। ਸੋ ਜਿਹੜੀ ਮਾਰਕੀਟ ਓਵਰਆਲ ਹੈਗੀ ਆ, ਮੈਂ ਇੱਥੇ ਲੋਕਲ ਆਪਣੇ ਗਰੋਸਰੀ ਸਟੋਰ ਤੇ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਲਿਖ ਕੇ ਲਾਇਆ ਸੀਗਾ ਕਿ ਡਿਊ ਟੂ ਸੀਜ਼ਨਲ ਹੈਵੀ ਰੇਨ, ਸਟ੍ਰਾਬੇਰੀਜ਼ ਆਰ ਨਾਟ ਏਬਲ ਟੂ ਉਹਨਾਂ ਦੀ ਸਪਲਾਈ ਜਿਹੜੀ ਆ ਉਹ ਖਤਮ ਹੋਈ ਸੀਗੀ ਸਟੋਰ ਦੇ ਵਿੱਚ। ਸੋ ਕਹਿਣ ਦਾ ਭਾਵ ਇਹੋ ਹੀ ਆ ਕਿ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਕਿ ਜਦੋਂ ਐਕਸੈਸਿਵ ਰੇਨ, ਐਕਸੈਸਿਵ ਜਿਹੜਾ ਵੈਦਰ ਹੈਗਾ ਉਹ ਡਿਲੇ ਹੋ ਜਾਂਦਾ ਹੈ ਤੇ ਫਿਰ ਇੱਦਾਂ ਦੀਆਂ ਸਿਚੁਏਸ਼ਨ ਜਿਹੜੀਆਂ ਉਹ ਖੜੀਆਂ ਹੁੰਦੀਆਂ ਹੈਗੀਆਂ। ਸੋ ਕਹਿਣ ਦਾ ਭਾਵ ਉਹੀ ਆ ਕਿ ਅਲਟੀਮੇਟਲੀ ਆਪਾਂ ਨੂੰ ਮਾਰਚ ਦੇ ਐਂਡ, ਅਪ੍ਰੈਲ ਦੇ ਵਿੱਚ ਜਾ ਕੇ ਜਿਹੜੀ ਕਲੀਅਰ ਪਿਕਚਰ ਪਤਾ ਲੱਗਣੀ ਹੈਗੀ ਆ ਕਿ ਆਪਾਂ ਕਿੱਥੇ ਸਟੈਂਡ ਕਰਦੇ ਹਾਂ ਇਸ ਸਾਲ ਦੀ, ਖਾਸ ਕਰਕੇ ਜਿਹੜੇ ਰੈਫਰੀਜਰੇਟਰ ਵਾਲੇ ਹੈਗੇ ਆ ਜਾਂ ਰੀਫਰ ਟਰੱਕ ਵਾਲੇ ਹੈਗੇ ਆ। ਡਰਾਈ ਵੈਨ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਇਸ ਵੇਲੇ ਥੋੜਾ ਹਰਟ ਕਰ ਰਹੀ ਹੈ ਕਿਉਂਕਿ ਇਸ ਵੇਲੇ ਜਿਹੜਾ ਰੀਫਰ ਵੀ ਸਲੋ ਡਾਊਨ ਹੁੰਦਾ ਹੈ, ਇਸ ਕਰਕੇ ਰੀਫਰ ਵਾਲੇ ਵੀ ਜਿਹੜੇ ਉਹ ਵੈਨ ਵਾਲੇ ਪਾਸੇ ਚਲੇ ਜਾਂਦੇ ਆ, ਉੱਧਰਲੇ ਲੋਡ ਕਰਨ ਲੱਗ ਜਾਂਦੇ ਆ। ਤੇ ਵੈਨ ਦਾ ਆਲਰੇਡੀ ਜਿਹੜਾ ਸੀਗਾ ਪੈਨਾਮਾ ਕਨਾਲ ਕਰਕੇ ਵੀ ਸਲੋ ਸੀਗਾ, ਰੈੱਡ ਸੀ ਕਰਕੇ ਵੀ ਸਲੋ ਆ, ਜਿਹੜਾ ਫਰੇਟ ਆ ਰਿਹਾ ਹੈਗਾ ਪੋਰਟ ਦੇ ਉੱਤੇ ਫਰੇਟ ਆ ਰਿਹਾ ਉਹ ਕਾਫੀ ਸਲੋ ਹੈਗਾ। ਸੋ ਇਸ ਕਰਕੇ ਓਵਰਆਲ ਜਿਹੜਾ ਕਹਿ ਲਓ ਵੀ ਉਹ ਸਲੋ ਹੀ ਆ, ਅਜੇ ਕੋਈ ਐਡਾ ਖਾਸ ਫਰਕ ਨਹੀਂ ਪਿਆ। ਲਾਸਟ ਹਫ਼ਤੇ ਤੋਂ ਆਪਾਂ ਜਦੋਂ ਗੱਲ ਕੀਤੀ ਸੀਗੀ, ਲੋਡ ਹੈਗੇ ਆ, ਕੰਮ ਹੈਗਾ ਆ, ਪਰ ਰੇਟ ਨਹੀਂ ਹੈਗਾ। ਸੋ ਆਈ ਹੋਪ ਪਰਮਾਤਮਾ ਅੱਗੇ ਉਹੀ ਕਹਿੰਦੇ ਆ ਵੀ ਜਿਹੜੀ ਆ ਰੈੱਡ ਸੀ ਦੀ ਪ੍ਰੋਬਲਮ ਹੈਗੀ ਆ, ਕਿਉਂਕਿ ਇਸ ਵੇਲੇ ਰੈੱਡ ਸੀ ਦੀ ਪ੍ਰੋਬਲਮ ਜਿਹੜੀ ਆ ਉਹ ਓਇਲ ਟੈਂਕਰਸ ਦੇ ਵਾਸਤੇ ਜ਼ਿਆਦਾ ਬਣੀ ਹੋਈ ਹੈ, ਕਿਉਂਕਿ ਬਾਕੀ ਫਰੇਟ ਤਾਂ ਤੁਸੀਂ ਏਅਰ ਦੇ ਥਰੂ ਲੈ ਆਓਗੇ ਪਰ ਓਇਲ ਜਿਹੜਾ ਉਹ ਏਅਰ ਦੇ ਥਰੂ ਨਹੀਂ ਆਉਣਾ, ਉਹ ਸ਼ਿਪ ਟੈਂਕਰ ਦੇ ਥਰੂ ਹੀ ਆਉਣਾ ਆ। ਸੋ ਉੱਥੇ ਸ਼ਾਇਦ ਮਤਲਬ ਇਹ ਕਹਿੰਦੇ ਆ ਵੀ ਉੱਥੇ ਜਿਹੜਾ ਇਸ ਵੇਲੇ ਡੀਜ਼ਲ ਦਾ ਰੇਟ ਹੈਗਾ ਆ ਵੀ ਉਹ ਟਿਕਿਆ ਰਵੇ, ਉਹ ਨਾ ਕਿਤੇ ਇੱਦਾਂ ਹੋ ਜਾਵੇ, ਨਹੀਂ ਤਾਂ ਉਹਦੀ ਬੜੀ ਜਿਹੜੀ ਆ ਪ੍ਰੋਬਲਮ ਆ ਸਕਦੀ ਆ। ਜੀ, ਜਿਹੜਾ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਇੰਡੈਕਸ ਆ ਉਹ ਕਹਿੰਦੇ ਵੀ ਦਸੰਬਰ ਮਹੀਨੇ 'ਚ ਇਨਕਰੀਜ਼ ਹੋਇਆ 2.1% ਤੇ। 2023 ਦੇ ਵਿੱਚ 1.7% ਤੇ ਸੀ ਨਵੰਬਰ 'ਚ, 2020 ਤੋਂ ਬਾਅਦ ਕਹਿੰਦੇ ਵਰਸ ਸੀਗਾ। ਸੋ ਇਸ ਇੰਡੈਕਸ ਇਨਕਰੀਜ਼ ਹੋਣ ਦੇ ਨਾਲ ਲੱਗਦਾ ਵੀ ਕੁਛ ਕੁ ਇੰਪਰੂਵਮੈਂਟ ਚੱਲ ਰਹੀ ਹੈਗੀ ਆ। ATA ਦੇ ਚੀਫ ਇਕੋਨੋਮਿਸਟ ਬੌਬ ਕਸਟੈਲੋ ਉਹ ਵੀ ਕਹਿ ਰਹੇ ਆ ਵੀ ਜਿਹੜਾ ਇੰਡੈਕਸ ਆ ਸ਼ਾਇਦ ਇਹਦੇ ਨਾਲ ਥੋੜਾ ਬਹੁਤਾ ਇੰਡੀਕੇਸ਼ਨਸ ਆ ਰਹੀਆਂ ਹੈਗੀਆਂ ਵੀ ਇੰਪਰੂਵਮੈਂਟ ਹੋਊਗੀ। ਬਿਲਕੁਲ, ਟੈਬ ਬੈਂਕ ਵੱਲੋਂ ਵੀ ਜਿਹੜਾ ਉਹਨਾਂ ਦਾ ਟਾਈਮ ਪੇ ਹੈਗਾ ਉਹਦੇ ਦੇ ਕੀ ਮੈਟ੍ਰਿਕਸ ਦੇ ਉੱਤੇ ਵੀ ਆਇਆ ਹੈਗਾ ਕਿ ਪੋਜ਼ਿਟਿਵ ਫੋਰਥ ਕੁਆਰਟਰ ਆਇਆ ਹੈਗਾ ਲਾਸਟ ਈਅਰ ਦਾ। ਸੋ ਕਈ ਚੀਜ਼ਾਂ ਜਿਹੜੀਆਂ ਇਸ ਵੇਲੇ ਮੈਟਰ ਕਰ ਰਹੀਆਂ ਹੈਗੀਆਂ, ਔਰ ਖਾਸ ਕਰਕੇ ਜੇ ਆਪਾਂ ਕੈਲੀਫੋਰਨੀਆ ਕਹੀਏ, ਕੈਲੀਫੋਰਨੀਆ ਬੜੀ ਹੱਦ ਤੱਕ ਟਰੱਕਿੰਗ ਇੰਡਸਟਰੀ ਨੂੰ ਜਿਹੜਾ ਆ ਉਹ ਇਫੈਕਟ ਕਰਦਾ ਹੈਗਾ। ਕੈਲੀਫੋਰਨੀਆ ਦਾ ਵੈਦਰ, ਕੈਲੀਫੋਰਨੀਆ ਦੀਆਂ ਪੋਰਟਸ ਜਾਂ ਹਰ ਇੱਕ ਚੀਜ਼। ਤੇ ਹੁਣ ਨਾਲ ਦੇ ਨਾਲ ਜਿਹੜਾ ਕੈਲੀਫੋਰਨੀਆ ਦਾ ਕਾਰਬ ਦਾ ਹੈਗਾ ਆ ਇਸ਼ੂ ਹੈਗਾ ਆ, ਉਹ ਵੀ ਕਾਫੀ ਜਿਹੜਾ ਮਤਲਬ ਕਿ ਪ੍ਰੋਬਲਮੈਟਿਕ ਹੈਗਾ ਇਸ ਵੇਲੇ। ਬੜੀ ਇੱਕ ਜਿਹੜੀ ਖਾਸ ਜਿਹੜੀ ਖਬਰ ਹੈਗੀ ਹੈ, ਖਾਸ ਕਹਿ ਲਓ ਜਾਂ ਜਿਹੜੀ ਕੀ ਇਸ ਵੇਲੇ ਉਹ ਚੱਲ ਰਹੀ ਹੈ ਕਿ ਜਿਹੜੇ 2024 ਮਾਡਲ ਦੇ ਟਰੱਕ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਜਿਹੜੀ ਡਿਟਰੋਇਟ ਦੀ DD15 ਤੇ DD13 ਮੋਟਰ ਹੈਗੀ ਆ ਉਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਹੈਗੀਆਂ, ਕਿਉਂਕਿ DD15 ਜਿਹੜੀ ਹੈਗੀ ਆ ਉਹ ਕੈਲੀਫੋਰਨੀਆ ਕਾਰਬ ਰੂਲਸ ਦੇ ਅਕੋਰਡਿੰਗਲੀ ਉਹ ਜਿਹੜੀ ਆ ਉਹ ਮਤਲਬ ਕਿ ਕੇਪੇਬਲ ਨਹੀਂ ਹੈਗੀ ਕਿ ਉਹਨੇ ਉਹ ਐਮਿਸ਼ਨਸ ਥੱਲੇ ਲਿਆ ਸਕੇ। ਜਿਹੜੀ DD13 ਹੈਗੀ ਆ ਉਹ ਕੰਪੈਟੇਬਲ ਹੈਗੀ ਆ ਕਿ ਉਹ ਐਮਿਸ਼ਨਸ ਉਹਦੇ ਨਾਲ ਥੱਲੇ ਆ ਸਕਦੇ ਹੈਗੇ ਆ। ਆਪਣੇ ਭਰਾਵਾਂ ਦੇ ਵਿੱਚ ਜਿਹੜੀ ਆ ਆਪਣੀ ਕਮਿਊਨਿਟੀ ਦੇ ਵਿੱਚ DD15 ਮੋਟਰ ਜਿਹੜੀ ਹੈਗੀ ਆ ਉਹ ਕਾਫੀ ਪ੍ਰਚਲਿਤ ਹੈਗੀ ਆ, ਕਾਫੀ ਲੋਕ ਉਹਨੂੰ ਲਾਈਕ ਕਰਦੇ ਹੈਗੇ ਆ, ਵੱਡੀ ਮੋਟਰ ਆ। ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਮੇਰੀ ਕੱਲ ਵੀ ਕਾਰਟ ਦੇ ਨਾਲ ਗੱਲ ਹੋਈ ਸੀ, ਕੱਲ ਵੀ ਮੈਂ ਡੀਟੇਲ ਲੈਣ ਦੀ ਕੋਸ਼ਿਸ਼ ਕੀਤੀ ਪਰ ਕਲੀਅਰਲੀ ਕੋਈ ਜਵਾਬ ਨਹੀਂ ਮਿਲ ਰਿਹਾ ਹੈਗਾ ਕਿ ਐਕਚੁਅਲ ਦੇ ਵਿੱਚ ਕਲੀਅਰਲੀ ਕੀ ਕਰਨਾ ਹੈਗਾ ਜਾਂ ਕੀ ਕਰ ਰਹੇ ਹੈਗੇ ਆ।
ਡੀਲਰਸ਼ਿਪਸ ਦੇ ਨਾਲ ਵੀ ਗੱਲ ਹੋਈ ਹੈਗੀ ਆ, ਡੀਲਰਸ਼ਿਪਸ ਵਾਲੇ ਵੀ ਜਿਹੜੇ ਆ ਉਹ ਆਪਣੇ ਹਿਸਾਬ ਦੇ ਨਾਲ ਕਹਿ ਰਹੇ ਹੈਗੇ ਆ, ਪਰ ਕਲੈਰਿਟੀ ਜਿਹੜੀ ਆ ਉਹ ਡੈਫੀਨੇਟਲੀ ਬਿਲਕੁਲ ਨਹੀਂ ਹੈਗੀ। ਇਸ ਕਰਕੇ ਜਿਹੜੇ 2024 ਮਾਡਲ ਇੰਜਨ ਹੈਗੇ ਆ ਜਾਂ ਇਸ ਤੋਂ ਪਹਿਲਾਂ ਦੇ ਜਿਹੜੇ ਹੈਗੇ ਆ ਉਹ ਰਜਿਸਟਰਡ ਇੱਕ ਵਾਰੀ ਹੋ ਜਾਂਦੇ ਆ ਕੈਲੀਫੋਰਨੀਆ ਕਾਰ ਦੇ ਵਿੱਚ, ਤੇ ਦੈਨ ਉਹ ਵਿੱਚੇ ਰਹਿਣਗੇ। ਜਿਹੜੇ 2025 ਵਾਲੇ ਮਾਡਲ ਹੈਗੇ ਆ ਉਹਨਾਂ ਦੀ ਇਸ਼ੂ ਹੈਗਾ, ਉਹ ਰਜਿਸਟਰਡ ਨਹੀਂ ਹੋ ਸਕਣਗੇ DD15 ਮੋਟਰ ਵਾਲੇ ਜਿਹੜੇ 2025 ਦੇ ਵਿੱਚ ਆਉਣਗੇ ਜਾਂ ਲੈਣਗੇ। ਸੋ ਇੱਥੋਂ ਤੱਕ ਮੈਨੂੰ ਸਮਝ ਆਈ ਹੈਗੀ ਹੈ, ਪਰ ਮੈਨੂੰ ਅਜੇ ਵੀ ਮੈਂ ਜੇ ਕਲੀਅਰਲੀ ਕਹਾਂ ਮੈਨੂੰ ਕਲੈਰਿਟੀ ਨਹੀਂ ਹੈਗੀ ਇਹਦੇ ਵਿੱਚ ਕਿ ਕਲੀਅਰਲੀ ਕੀ ਉਹਨਾਂ ਦਾ ਮੰਤਵ ਹੈਗਾ। ਕਾਰ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਹੈਗਾ ਕਿ ਰਾਈਟ ਡਿਪਾਰਟਮੈਂਟ ਦੇ ਵਿੱਚ ਰਾਈਟ ਬੰਦੇ ਨਾਲ ਗੱਲ ਕਰਕੇ ਮੈਨੂੰ ਇਹਦੀ ਕਲੈਰਿਟੀ ਮਿਲ ਜਾਵੇ ਤੇ ਆਪਾਂ ਇਹਨੂੰ ਕਲੀਅਰਲੀ ਲਿਆਣ ਕੇ ਕਮਿਊਨਿਟੀ ਨੂੰ ਦੱਸ ਸਕੀਏ। ਮੈਨੂੰ ਕਾਲਸ ਵੀ ਬਹੁਤ ਆਉਂਦੀਆਂ ਹੈਗੀਆਂ ਕਿ ਭਾਜੀ ਅਸੀਂ ਟਰੱਕ ਲੈਣਾ, 2020 ਦਾ ਟਰੱਕ ਆ, DD15 ਮੋਟਰ ਆ, ਕੀ ਉਹ ਰਜਿਸਟਰਡ ਹੋ ਜੂਗੀ, ਕੀ ਉਹ ਮਤਲਬ ਕਾਰ ਦੇ ਅੰਡਰ ਕੈਲੀਫੋਰਨੀਆ ਚੱਲ ਸਕੂਗੀ। ਸੋ ਇਹਦੇ ਲਈ ਮੈਂ ਸੀਰੀਅਸਲੀ ਕਹਿਣਾ ਹੈ ਕਿ ਵਰਕਿੰਗ ਔਨ ਇਟ, ਕਿ ਜਿੰਨੀ ਦੇਰ ਤੱਕ ਮੈਨੂੰ ਕਲੈਰਿਟੀ ਨਹੀਂ ਮਿਲਦੀ ਹੈਗੀ ਕਿ ਐਕਚੁਅਲ ਕੀ ਆ, ਉਨੀ ਦੇਰ ਤੱਕ ਮੈਂ ਕਲੀਅਰਲੀ ਨਹੀਂ ਕਹਿ ਸਕਦਾ। ਪਰ ਡੈਫੀਨੇਟਲੀ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਟਰੱਕ ਹੈਗੇ ਆ, ਜਿਹੜੇ 2024 ਤੋਂ ਪਹਿਲੇ ਦੇ ਟਰੱਕ ਹੈਗੇ ਆ, ਜੇ ਉਹ ਇੱਥੇ ਸੈੱਲ ਹੁੰਦੇ ਆ, ਵਿਕਦੇ ਆ, ਤਾਂ ਉਹ ਡੈਫੀਨੇਟਲੀ ਇੱਥੇ ਰਜਿਸਟਰਡ ਹੋ ਪਾਉਣਗੇ। ਠੀਕ ਹੈ ਜੀ ਜੀ। ਤੇ ਸੋ ਤੇ ਕੁਝ ਕਾਲਸ ਵੀ ਆ ਰਹੀਆਂ ਤੇ ਤੁਸੀਂ ਕਾਲ ਵੀ ਕਰ ਸਕਦੇ ਆ 408 272 5200 4082